ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਪ੍ਰੋਫੈਸਰ ਬੀਬੀ ਦੀ। ਕਹਿੰਦੇ ਕਿ 7,000 ਰੁਪਏ ਦੇ ਵਿੱਚ ਨੰਬਰ ਵਧਾਉਣੇ ਪ੍ਰੋਫੈਸਰ ਬੀਬੀ ਨੂੰ ਮਹਿੰਗੇ ਪੈ ਗਏ ਜੀ। ਬਿਲਕੁਲ ਜੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ ਸੰਬੰਧਿਤ ਕਾਲਜ ਹੈ ਜੀ ਧੂਰੀ ਦਾ, ਤੇ ਉੱਥੇ ਐਡਹੌਕ ਤੇ ਬੀਬੀ ਪੜ੍ਹਾਉਂਦੀ ਆ, ਪ੍ਰੋਫੈਸਰ ਲੱਗੀ ਹੋਈ ਆ, ਤੇ ਉਹਦੇ ਕੋਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਦੇ ਪੇਪਰ ਗਏ ਹੋਣੇ ਚੈੱਕ ਹੋਣ ਲਈ। ਠੀਕ ਹੈ ਜੀ। ਤੇ ਅੰਗਰੇਜ਼ੀ ਦਾ ਪੇਪਰ ਜਦੋਂ ਚੈੱਕ ਕਰ ਰਹੀ ਸੀ, ਉਹਦੇ ਵਿੱਚ ਇੱਕ ਕਹਿੰਦੇ ਸਵਾਲ ਸੀਗਾ ਵਿਦਿਆਰਥੀਆਂ ਨੂੰ ਕਿ ਆਪਣਾ CV ਬਣਾਓ, ਕਿਵੇਂ ਬਣਾਓਗੇ, ਆਪਣਾ ਬਾਇਓਡਾਟਾ ਬਣਾ ਕੇ ਦਿਖਾਓ ਤੁਸੀਂ ਜੇ ਬਣਾਉਣਾ ਹੋਵੇ। ਸੋ ਉਸ ਬਾਇਓਡਾਟਾ ਬਣਾਉਂਦਿਆਂ ਦੇ ਵਿੱਚ ਜਿਵੇਂ ਜਵਾਕਾਂ ਨੂੰ ਹੁੰਦਾ ਕਿ ਹਾਂ ਆਪਣੀ ਈਮੇਲ ਵੀ ਦੇਣੀ ਹੈ, ਆਪਣਾ ਸੰਪਰਕ, ਇੱਕ ਜਵਾਕ ਨੇ ਆਪਣਾ ਸੰਪਰਕ ਨੰਬਰ ਲਿਖਤਾ, ਜਦੋਂ ਕਿ ਪੇਪਰ 'ਚ ਸ਼ੁਰੂ 'ਚ ਹਦਾਇਤ ਹੁੰਦੀ ਹੈ ਕਿ ਜਿਹੜਾ ਮਰਜ਼ੀ ਜਵਾਬ ਦੇਣਾ ਹੋਵੇ ਜਾਂ ਜਿਹੜੀ ਮਰਜ਼ੀ ਆਪਣੀ ਜਾਣਕਾਰੀ ਦੇਣੀ ਹੋਵੇ, ਕਿਤੇ ਵੀ ਆਪਣਾ ਫੋਨ ਜਾਂ ਈਮੇਲ ਨਹੀਂ ਲਿਖਣਾ ਹੁੰਦਾ, ਜਾਂ ਆਪਣਾ ਨਾਮ ਨਹੀਂ ਸਿੱਧਾ ਲਿਖਣਾ ਹੁੰਦਾ, ਹੈ ਨਾ। ਸੋ ਇਸ ਚੀਜ਼ਾਂ ਦੀ ਰੋਕ ਹੁੰਦੀ ਹੈ, ਕਿਉਂਕਿ ਉੱਪਰ ਵਾਲੀ ਸ਼ੀਟ ਫਾੜ ਲਈ ਜਾਂਦੀ ਹੈ, ਤੁਹਾਡਾ ਨਾਮ ਰੋਲ ਨੰਬਰ ਤਾਂ ਨਹੀਂ ਜਾਂਦਾ ਪ੍ਰੋਫੈਸਰਾਂ ਕੋਲ, ਤਾਂ ਨਵਾਂ ਟੈਗ ਲੱਗ ਕੇ ਜਾਂਦਾ। ਸੋ ਪਰ ਉਸ ਬੱਚੇ ਨੇ ਆਪਣਾ ਫੋਨ ਨੰਬਰ ਆਪਣੀ CV 'ਚ ਲਿਖਤਾ, ਜਿਹੜਾ ਉਹਨੇ ਕੱਚਾ CV ਬਣਾ ਕੇ ਆਪਣਾ ਜਵਾਬ ਦਿੱਤਾ ਸਵਾਲ ਦਾ। ਤੇ ਉਹ ਫੋਨ ਨੰਬਰ ਦੇ ਉੱਤੇ ਉਸ ਬੀਬੀ ਪ੍ਰੋਫੈਸਰ ਨੇ ਫੋਨ ਮਿਲਾ ਲਿਆ, ਤੇ ਫੋਨ ਮਿਲਾ ਕੇ ਉਹਨੂੰ ਕਹਿੰਦੀ ਤੇਰੇ ਨੰਬਰ ਵੱਧ ਜਾਣਗੇ, 7,000 ਰੁਪਇਆ ਲੱਗੂਗਾ। ਉਹ ਅਗਲਾ ਕਹਿੰਦਾ ਐਂ ਕੀ ਪਤਾ ਜੀ, ਠੱਗ ਚੋਰ ਕੋਈ ਵੀ ਫੋਨ ਕਰ ਦੇਵੇ, ਸਾਰਿਆਂ ਨੂੰ ਪਤਾ ਪਿੰਡ 'ਚ ਕਿਹਾ ਮੈਂ BA ਦੇ ਪੇਪਰ ਦਿੱਤੇ ਪਿਆ ਨਾ ਜੀ, ਤੇ ਕੱਲ ਨੂੰ ਕੀ ਪਤਾ ਜੀ, ਕਾਲਜ 'ਚ ਵੀ ਪਤਾ ਹੈ। ਉਹ ਕਹਿੰਦੇ ਕਿ ਨਹੀਂ ਭਾਈ ਤੂੰ ਆ ਜਾ, ਤੇਰੇ ਸਾਹਮਣੇ ਤੈਨੂੰ ਤੇਰਾ ਪੇਪਰ ਦਿਖਾਵਾਂਗੇ, ਤੇਰੇ ਸਾਹਮਣੇ ਤੇਰੇ ਨੰਬਰ ਵਧਾਵਾਂਗੇ, 7,000 ਰੁਪਇਆ ਲੱਗੂਗਾ, ਤੇ ਜੇ ਤੂੰ ਹੋਰ ਮਿੱਤਰ ਸੱਜਣ ਲਿਆਉਣੇ ਆਪਣੇ ਉਹ ਲਿਆ, ਇੰਨੇ ਚ ਉਹਨਾਂ ਦੀ ਵਧਵਾ ਦਾਂਗੇ ਜੀ। ਉਹ ਜਵਾਕ ਨੇ ਉਹਦੀ ਵੀਡੀਓ ਰਿਕਾਰਡ ਕਰ ਲਈ ਸੀ, ਆਵਾਜ਼। ਉਹ ਹੁਣ ਚਾਹੇ ਤਾਂ ਉਹਨੇ ਆਪ ਆਪਣੇ ਮਿੱਤਰਾਂ ਨੂੰ ਇਸ ਲਈ ਪਹੁੰਚਦੀ ਕੀਤੀ ਹੋਵੇ ਕਿ ਭਾਈ ਜੇ ਨੰਬਰ ਵਧਾਉਣੇ ਆ ਜਾਓ, ਕਿ ਆਹ ਦੇਖੋ ਆਪਣੇ ਨਾਲ ਸੰਪਰਕ ਹੋ ਗਿਆ, ਹੈ ਨਾ। ਹਾਂਜੀ। ਚਾਹੇ ਉਹਨੇ ਸਵਾਦ ਲੈਣ ਨੂੰ ਕਿਸੇ ਨੂੰ ਪਾਤੀ, ਹਾਂਜੀ, ਚਾਹੇ ਕਿਸੇ ਨਾਲ ਉਹਨੇ ਗੱਲ ਕੀਤੀ, ਉਹਨੇ ਮੰਗ ਲਈ। ਉਹ ਕੁੱਲ ਮਿਲਾ ਕੇ ਜੀ ਉਹ ਪੰਜਾਬੀ ਯੂਨੀਵਰਸਿਟੀ ਦੇ ਅਧਿਕਾਰਤ ਪ੍ਰੋਫੈਸਰਾਂ ਕੋਲ ਜਾਂ ਇੱਥੋਂ ਤੱਕ ਕਿ ਵਾਈਸ ਚਾਂਸਲਰ ਸਾਹਿਬ ਤੱਕ ਕੋਲ ਮੈਸੇਜ ਪਹੁੰਚ ਗਿਆ। ਵਾਹ। ਤੇ ਜਦੋਂ ਉਹ ਸੁਨੇਹਾ ਪਹੁੰਚ ਗਿਆ ਤਾਂ ਇਹਨਾਂ ਦੀ ਜਿਹੜੀ ਮਤਲਬ ਕਿ ਇੱਕ ਟੀਮ ਹੁੰਦੀ ਹੈ ਚੈਕਿੰਗ ਵਾਲੀ, ਹੈ ਨਾ, ਉਸ ਟੀਮ ਨੂੰ ਸਰਗਰਮ ਕੀਤਾ ਗਿਆ ਤੇ ਉਸ ਬੀਬੀ ਨਾਲ ਸੰਪਰਕ ਸਾਧਿਆ ਗਿਆ ਪੇਪਰ ਵਧਾਉਣ ਦੇ, ਨੰਬਰ ਵਧਾਉਣ ਦੇ ਲਈ। ਤੇ ਬੀਬੀ ਆਪਣੇ ਘਰ ਵਾਲੇ ਨੂੰ ਤੇ ਜਵਾਕ ਨੂੰ ਲੈ ਕੇ ਪੁਰਾਣੇ ਬੱਸ ਅੱਡੇ ਤੇ ਆ ਗਈ। ਅੱਛਾ। ਤੇ ਤੈਅ ਹੋ ਗਿਆ ਕਿ 3500 ਰੁਪਇਆ ਪਹਿਲਾਂ ਦਿਓ, ਨੰਬਰ ਵਧਾਉਣ ਤੋਂ ਬਾਅਦ ਜਿੰਨੇ ਨੰਬਰ ਲਾ ਕੇ ਦੇਵਾਂਗੇ, ਜੇ ਉਹਨੇ ਆ ਕੇ 3500 ਬਾਅਦ ਚੋਂ ਦੇ ਦਿਓ। ਠੀਕ ਹੈ। 3500 ਰੁਪਇਆ ਲੈਣ ਸਣੇ ਆਂਸਰ ਸ਼ੀਟ ਲੈ ਕੇ ਉਹ ਬੀਬੀ ਪੁਰਾਣੇ ਬੱਸ ਸਟੈਂਡ ਆ ਗਈ, ਤੇ ਉਸ ਟੀਮ ਨੇ ਉਹਨਾਂ ਨੂੰ ਫੜ ਲਿਆ, ਉਹਦੀ ਵੀਡੀਓ ਬਣਾ ਲਈ, ਸਾਰਾ ਕੁਝ ਕਰ ਲਿਆ, ਤੇ ਉਹ ਪੁਲਿਸ ਬੁਲਾਈ, ਪੁਲਿਸ ਦੇ ਹਵਾਲੇ ਕਰਤੀ। ਸੋ ਜੀ ਆਹ ਵਰਤਾਰਾ ਹੈ ਸਾਡੇ, ਮਤਲਬ ਕਿ ਸਾਡੀਆਂ ਭੁੱਖਾਂ ਕਿੰਨੀਆਂ ਛੋਟੀਆਂ ਹੋ ਗਈਆਂ ਜਿਹੜੀਆਂ ਢਿੱਡੇ ਨਹੀਂ ਭਰਦਾ ਸਾਡਾ ਜੀ। ਸੋ ਜਿਨ੍ਹਾਂ ਨੇ ਇੱਕ ਮਿਸਾਲ ਬਣਨਾ ਹੈ, ਅਧਿਆਪਕ ਜਮਾਤ ਨੇ, ਉਹਨਾਂ ਚੋਂ ਜੇਕਰ ਕੁਝ ਜਿਹੀਆਂ ਕਾਲੀਆਂ ਭੇਡਾਂ ਹੋਣਗੀਆਂ, ਉਹਦੇ ਨਾਲ ਸਾਰੇ ਹੀ ਮਾਸਟਰ ਵਿਚਾਰੇ ਜਿਨ੍ਹਾਂ ਕੋਲ ਪੇਪਰ ਚੈੱਕ ਆਏ ਹੋਣਗੇ, ਅੱਜ ਸਾਰਿਆਂ ਨੂੰ ਹੱਸਦੇ ਹੋਣਗੇ, ਘਰ ਦੇ ਵੀ, ਲੋਕ ਵੀ, ਜਾਣ ਪਛਾਣ ਵਾਲੇ ਵੀ, ਮਤਲਬ ਉਹ ਸਾਰੇ ਸ਼ਰਮਸਾਰ ਹੋ ਜਾਂਦੇ ਨੇ ਇਸ ਗੱਲ ਨਾਲ। ਸੋ ਇਹ ਵਰਤਾਰੇ ਨੇ ਇੱਕ ਮਤਲਬ ਕਿ ਇਹ ਪੱਖ ਵੀ ਲੈਂਦਾ। ਦੂਸਰੇ ਪਾਸੇ ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਇੱਕ ਉਦਾਹਰਨ ਵੀ ਪੇਸ਼ ਕਰਕੇ ਦਿਖਾਈ। ਹੁਣ ਉਸ ਵਿਦਿਆਰਥੀ ਦਾ ਨਾਂ ਗੁਪਤ ਰੱਖਿਆ ਜਾ ਰਿਹਾ ਹੈ, ਜਿੱਥੋਂ ਜਾਣਕਾਰੀ ਨਿਕਲ ਕੇ ਆਈ ਸਾਰਾ ਕੁਛ, ਪਰ ਉਹ ਟੱਬਰ ਨੂੰ ਤਾਂ ਉਹਨੂੰ ਨੰਬਰ ਪਤਾ ਹੀ ਹੋਊਗਾ ਜੀ, ਅਜੇ ਉਹਨਾਂ ਦਾ ਫੋਨ ਨੰਬਰ ਹੋਊਗਾ। ਕੱਲ ਨੂੰ ਇਹ ਵਰਤਾਰਾ ਕਿਸੇ ਤਲਖੀ ਵੱਲ ਨਾ ਹੋਰ ਵੱਧ ਜਾਵੇ, ਇਹ ਵੀ ਫਿਕਰਮੰਦੀ ਹੈ। ਜੀ। ਲਾਲਚ ਬੁਰੀ ਬਲਾ ਹੈ, ਇਹ ਆਪ ਹੀ ਟੀਚਰ ਸਮਝਾਉਂਦੇ ਹੁੰਦੇ ਤੇ ਆਪ ਹੀ ਫਿਰ ਲਾਲਚ ਦੇ ਵਿੱਚ ਫਸ ਜਾਂਦੇ ਆ ਜੀ।